दोस्तों मैं इस वेले उस थां ते खड़ा हाँ जिथे 94 साल पहले भगत सिंह सुखदेव और राजगुरु को फायदा लाया गया। सच्ची मजामत सदियां बाद भी दम नहीं तोड़ती। सो भगत सिंह सुखदेव और राजगुरु को उस वेले के साम्राज ने ख्याल किया कि हुण ये गल गई, लेकिन उस तो बाद के पोलीटिकली हालात जिवें बदले, दो मुल्क बने, गोरा इत्थों गया, लेकिन भगत सिंह का नाम इत्थों नहीं गया। गोरा गया, भगत सिंह का नाम नहीं गया। 23 मार्च ਨੂੰ ਇੱਥੇ ਫਾਇਲ ਲਾਇਆ ਗਿਆ ਸੀ ਸਿੱਖਾਂ ਪੰਜਾਬੀ ਪੁੱਤਰਾਂ ਨੂੰ, ਔਰ ਹਰ ਸਾਲ ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਸੋ ਅੱਜ ਵੀ ਅਸੀਂ ਇੱਥੇ ਇਕੱਠੇ ਹੋਏ ਹਾਂ ਕਿ ਆਪਣੇ ਉਹਨਾਂ ਸ਼ਹੀਦਾਂ ਨੂੰ, ਆਪਣੇ ਹੀਰੋਜ਼ ਨੂੰ ਅਸੀਂ ਯਾਦ ਕਰੀਏ, ਔਰ ਉਹ ਕੌਮ ਕਦੀ ਪਿੱਛੇ ਨਹੀਂ ਰਹਿ ਸਕਦੀ ਜਿਹੜੇ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀ ਹੈ, ਔਰ ਖਾਸ ਕਰ ਸ਼ਹੀਦ ਜਿਨ੍ਹਾਂ ਦੇ ਭਗਤ ਸਿੰਘ ਦੇ। ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਾ ਮਿਲੇਗਾ शहीद भगत सिंह की हयात। भगत सिंह, भगत सिंह, दुल्ला भट्टी, अहमद खान, साडे सारे हीरो, साडे सारे हीरो। ਅਸੀਂ ਅੱਜ ਇੱਥੇ ਭਗਤ ਸਿੰਘ ਦੀ ਬਰਸੀ ਦੇ ਮੌਕੇ ਤੇ ਇਕੱਠੇ ਹੋਏ ਹਾਂ। ਉਹਨਾਂ ਦੀ ਆਪਣੇ ਸ਼ਹੀਦ ਆਜ਼ਮ ਨੂੰ ਯਾਦ ਕਰਦੇ ਹੋਇਆ ਸਾਨੂੰ ਉਹਨਾਂ ਬੰਦਿਆਂ ਨੂੰ ਵੀ ਯਾਦ ਕਰਨਾ ਚਾਹੀਦਾ ਜਿਹੜੇ ਇਹਨਾਂ ਦੇ ਨਾਲ ਹੀ ਸ਼ਹੀਦ ਹੋਏ ਜਾਂ ਔਰ ਜਿਨ੍ਹਾਂ ਨੇ ਇਹਨਾਂ ਦੇ ਨਾਲ ਇਹਨਾਂ ਦੀ ਤਾਰੀਖ ਦੇ ਵਿੱਚ ਉਹਨਾਂ ਦੀ ਤਨਜ਼ੀਮ ਦੇ ਵਿੱਚ ਹਿੱਸਾ ਲਿਆ। ਤੇ ਭਗਤ ਸਿੰਘ ਇਕੱਲਾ ਨਹੀਂ ਸੀ, ਇਹਦੇ ਨਾਲ ਹੋਰ ਵੀ ਪੰਜਾਬ ਦੇ ਬੜੇ ਸਪੂਤ ਸਨ, ਸ਼ਾਮਲ ਸਨ, ਔਰ ਅਸੀਂ ਸਭ ਨੂੰ ਯਾਦ ਕਰ ਰਹੇ ਹਾਂ, ਖਰਾਜੇ ਤਸੀਮ ਪੇਸ਼ ਕਰ ਰਹੇ ਹਾਂ। ਔਰ ਇਹਨਾਂ ਲੋਕਾਂ ਦੀ ਕੁਰਬਾਨੀਆਂ ਦਾ ਹੀ ਸਮਰ ਹੈ ਕਿ ਅਸੀਂ ਇਸ ਲਈ ਆਜ਼ਾਦ ਮੁਲਕ ਦੇ ਵਿੱਚ ਹਾਂ। ਆਪਣੇ ਮੁਲਕ ਦੇ ਜੋ ਵੀ ਹਾਲਾਤ ਨੇ, ਲੇਕਿਨ ਬਹਰਹਾਲ ਅੰਗਰੇਜ਼ ਦੀ ਗੁਲਾਮੀ ਨੂੰ ਆਜ਼ਾਦ ਕਰਾਉਣ ਦੇ ਵਿੱਚ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਬਹੁਤ ਵੱਡਾ ਰੋਲ ਹੈ। ਇਸ ਲਈ ਮੈਂ ਇੱਕ ਇੰਕਸ਼ਾਫ ਕਰਾਂਗਾ ਜਿਹੜਾ ਕਈ ਲੋਕਾਂ ਵਾਸਤੇ ਸ਼ਾਇਦ ਵੈਸੇ ਹੈਰਤ ਹੋਵੇ ਕਿ ਭਗਤ ਸਿੰਘ ਦੇ ਸਾਥੀਆਂ ਦੇ ਵਿੱਚ ਇੱਕ ਪਾਕਿਸਤਾਨ ਦੇ ਲਾਹੌਰ ਦੇ ਇੱਕ ਅਜ਼ੀਮ ਮੌਸੀਕਾਰ ਖਾਜਾ ਖੁਰਸ਼ੀਦ ਅਨਵਰ ਵੀ ਸ਼ਾਮਲ ਸਨ ਜੀ। ਹਾਂ, ਖਾਜਾ ਖੁਰਸ਼ੀਦ ਅਨਵਰ ਜਿਨ੍ਹਾਂ ਨੇ ਹੀਰ ਰਾਂਝਾ, ਇੰਤਜ਼ਾਰ ਦੀਆਂ ਫਿਲਮਾਂ 'ਚ ਮਿਊਜ਼ਿਕ ਦਿੱਤਾ, ਉਹ ਨੌਜਵਾਨੀ ਦੇ ਆਲਮ 'ਚ ਤਾਲਬ ਇਲਮੀ ਦੇ ਦੌਰ ਦੇ ਵਿੱਚ ਭਗਤ ਸਿੰਘ ਦੇ ਨਾਲ ਸ਼ਾਮਲ ਸਨ, ਔਰ ਉਹਨਾਂ ਨੇ ਜੇਲ੍ਹ ਵੀ ਅਸੀਂ ਜ਼ਿੰਦਾਬਾਦ 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 ਜ਼ਿੰਦਾਬਾਦ। ਸੱਜਣੋ ਤੇ ਮਿੱਤਰੋ, ਸੱਚੀ ਗੱਲ ਤੇ ਵੇਖਿਆ ਅੱਜ ਅਸੀਂ ਪੰਜਾਬ ਦੇ ਉਸ ਹੀਰੋ ਨੂੰ ਸਲਾਮੀ ਪੇਸ਼ ਕਰਨ ਵਾਸਤੇ ਇਕੱਠੇ ਹੋਏ ਹਾਂ ਜਿਸ ਪੰਜਾਬੀ ਅਣਖ ਦਾ ਨਾਂ ਵੱਡਾ ਕੀਤਾ, ਜਿਸ ਪੰਜਾਬੀ ਹੋਣ ਦਾ ਸਬੂਤ ਦਿੱਤਾ, ਔਰ ਦੱਸਿਆ ਕਿ ਪੰਜਾਬੀਆਂ ਦੇ ਖੂਨ ਵਿੱਚ ਉਹ ਜਜ਼ਬਾ, ਹਿੰਮਤ ਤੇ ਬਲਬਲਾ ਸ਼ਾਮਲ ਹੈ ਕਿ ਉਹ ਫਾਂਸੀ ਦੇ ਫੰਦੇ ਤੇ ਵੀ ਸੱਚ ਆਖਣ ਤੋਂ ਗੁਰੇਜ਼ ਨਹੀਂ ਕਰਦੇ। ਮੈਂ ਸਮਝਦਾ ਕਿ ਅੱਜ ਜਿਹਨੇ ਦੋਸਤ ਤਸ਼ਰੀਫ ਲਿਆਏ ਨੇ ਬਹੁਤ ਮਾਨਯੋਗ ਨੇ। ਅਸੀਂ ਉਹਨਾਂ ਦਾ ਨਾ ਸਿਰਫ ਸ਼ੁਕਰੀਆ ਅਦਾ ਕਰਨੇ ਹਾਂ, ਬਲਕਿ ਇਸ ਗੱਲ ਦਾ ਅਹਿਦ ਕਰਨੇ ਹਾਂ ਕਿ ਅਸੀਂ ਭਗਤ ਸਿੰਘ ਦੇ ਤਿਉਹਾਰ ਦੇ ਮੌਕੇ ਤੇ ਹਰ ਸਾਲ ਜਿਸ ਤਰ੍ਹਾਂ ਇਹਤਮਾਮ ਕਰਦੇ ਹਾਂ, ਅਗਲੇ ਸਾਲਾਂ ਇਸ ਤੋਂ ਵੀ ਬਿਹਤਰ ਅੰਦਾਜ਼ ਨਾਲ ਇੱਥੇ ਇਹਤਮਾਮ ਹੋਣਾ ਚਾਹੀਦਾ, ਔਰ ਉਹਨਾਂ ਲੋਕਾਂ ਨੂੰ ਇੱਥੇ ਜ਼ਰੂਰ ਸ਼ਿਰਕਤ ਕਰਨੀ ਚਾਹੀਦੀ ਹੈ ਜਿਹੜੇ ਪੰਜਾਬੀ ਦੇ ਦਾਅਵੇਦਾਰ ਨੇ, ਪੰਜਾਬੀ ਤਾਰੀਖ ਦੇ ਆਗੂ ਨੇ ਜਾਂ ਪੰਜਾਬੀ ਹੋਣ ਦਾ ਦਾਅਵਾ ਕਰਦੇ ਨੇ। ਅਸੀਂ ਜ਼ਿੰਦਾਬਾਦ 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 ਜ਼ਿੰਦਾਬਾਦ। ਮੈਂ ਸਮਝਦਾ ਕਿ ਅੱਜ ਇਸ ਮੌਕੇ ਤੇ ਸਾਨੂੰ ਇਹ ਅਹਿਦ ਕਰਨਾ ਹੋਵੇਗਾ ਕਿ ਅਸੀਂ ਪੰਜਾਬੀਅਤ ਵਾਸਤੇ, ਪੰਜਾਬੀਜ਼ਮ ਵਾਸਤੇ, ਪੰਜਾਬ ਦੇ ਹਕੂਕ ਵਾਸਤੇ, ਪੰਜਾਬ ਦੀ ਰਾਖੀ ਵਾਸਤੇ ਤੇ ਪੰਜਾਬੀਅਤ ਦੇ ਤਹਫ਼ੁਜ਼ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰਾਂਗੇ। ਸ਼ੁਕਰੀਆ ਤੁਹਾਡੇ ਸਾਰੇ ਵੀਰਾਂ ਦਾ। ਅੱਜ ਅਸੀਂ ਇੱਥੇ ਇਕੱਠੇ ਹਾਂ ਇੱਕ ਖਾਸ ਮਕਸਦ ਵਾਸਤੇ, ਔਰ ਉਹ ਮਕਸਦ ਹੈ ਭਗਤ ਸਿੰਘ ਨੂੰ ਯਾਦ ਕਰਨਾ, ਸੁਖਦੇਵ ਨੂੰ ਯਾਦ ਕਰਨਾ, ਰਾਜਗੁਰੂ ਨੂੰ ਯਾਦ ਕਰਨਾ। ਅਸੀਂ ਇੱਕ ਸਦੀ ਪਿੱਛੇ ਜਾਂਦੇ ਹਾਂ, ਜਿਸ ਸਦੀ ਦੀ ਇਹ ਕਹਾਣੀ ਹੈ। ਉਸ ਸਦੀ ਦੇ ਵਿੱਚ 23 ਸਾਲਾਂ ਦਾ ਨੌਜਵਾਨ ਹੈ ਭਗਤ ਸਿੰਘ, ਔਰ 23 ਸਾਲਾਂ ਦੇ ਵਿੱਚ ਭਗਤ ਸਿੰਘ ਕੀ ਕਰਕੇ ਫਾਇ ਲੱਗਦਾ ਹੈ। ਅਗਰ ਇਹ ਸੋਚ ਲਵੀਏ ਔਰ ਅੱਜ ਇੱਕ ਸਦੀ ਬਾਅਦ ਦਾ ਪੰਜਾਬ ਅਸੀਂ ਦੇਖੀਏ, ਅੱਜ ਦੀ ਪੰਜਾਬੀ ਸੋਚ ਦੇਖੀਏ, ਤੇ ਸਾਨੂੰ ਪਤਾ ਚੱਲਦਾ ਹੈ ਕਿ ਪੰਜਾਬੀ ਸੋਚ ਕਿੱਥੋਂ ਕਿੱਥੇ ਆਪਣੀ ਹੈ। ਸੋ ਭਗਤ ਸਿੰਘ ਬਾਰੇ ਅਗਰ ਜਾਣਨਾ ਹੈ ਤੇ ਭਗਤ ਸਿੰਘ ਕਿਸੇ ਹੋਰ ਧਰਤੀ ਦਾ ਪੁੱਤਰ ਨਹੀਂ, ਭਗਤ ਸਿੰਘ ਇਸੇ ਪੰਜਾਬ ਦਾ ਪੁੱਤਰ ਹੈ। ਭਗਤ ਸਿੰਘ ਲਾਇਲਪੁਰ ਦੇ ਵਿੱਚ 1907 ਨੂੰ ਜੰਮਦਾ ਹੈ, ਔਰ ਭਗਤ ਸਿੰਘ ਪੂਰੇ ਹਿੰਦੁਸਤਾਨ ਦੀ ਅੱਖ ਦਾ ਤਾਰਾ ਬਣਦਾ ਹੈ। ਭਗਤ ਸਿੰਘ ਕਿਉਂ ਅੱਖ ਦੀ ਤਾਰਾ ਬਣਦਾ ਹੈ ਕਿ ਸੱਚੀ ਆਜ਼ਾਦੀ ਦੇ ਨਾਲ ਅਗਰ ਜਿਹੜੇ ਲੋਕ ਜੁੜੇ ਸਨ, ਸੱਚੀ ਮੂਵਮੈਂਟ ਦੇ ਨਾਲ ਜਿਹੜੇ ਜੁੜੇ ਸਨ, ਉਹਨਾਂ ਦੇ ਵਿੱਚੋਂ ਇੱਕ ਸੀ ਭਗਤ ਸਿੰਘ। ਉਸ ਵੇਲੇ ਬੜੀਆਂ ਤਹਿਰੀਕਾਂ ਜਨਮ ਲੈ ਚੁੱਕੀਆਂ ਸੀ, ਬੜੀਆਂ ਸਿਆਸੀ ਪਾਰਟੀਆਂ ਜਨਮ ਲੈ ਚੁੱਕੀਆਂ ਸੀ, ਲੇਕਿਨ ਇਹ ਸਿਆਸੀ ਪਾਰਟੀਆਂ ਉਸ ਵੇਲੇ ਦੀ ਸਟੈਬਲਿਸ਼ਮੈਂਟ ਦੀ ਛੱਤਰ ਛਾਵੇਂ ਚੱਲ ਰਹੀਆਂ ਸਨ। ਅਗਰ ਕੋਈ ਆਜ਼ਾਦ ਖਿਆਲ ਲੋਕ ਸਨ, ਸਿੱਧੀ ਸਾਵੀ ਆਜ਼ਾਦੀ ਦੀ ਗੱਲ ਕਰ ਰਹੇ ਸਨ, ਤੇ ਉਹ ਭਗਤ ਸਿੰਘ ਜਿਹੇ ਲੋਕ ਹੀ ਸਨ।
ਔਰ ਅੱਜ ਜਿਹੜੀਆਂ ਆਜ਼ਾਦੀਆਂ ਅਸੀਂ ਮਾਣ ਰਹੇ ਹਾਂ, ਇਹ ਮਾਣ ਮੈਂ ਇਨਵਰਟਡ ਕਾਮਰਸ ਦੇ ਵਿੱਚ ਕਹਿ ਰਹੀ ਹਾਂ। ਇਸ ਬਾਰੇ ਵੀ ਭਗਤ ਸਿੰਘ ਨੇ ਕਹਿ ਗਿਆ ਸੀ ਕਿ ਇੰਜ ਦੀਆਂ ਆਜ਼ਾਦੀਆਂ ਅਗਰ ਤੁਹਾਨੂੰ ਲੱਭਣਗੀਆਂ ਤੇ ਉਹਦੇ ਵਿੱਚ ਆਮ ਬੰਦੇ ਵਾਸਤੇ ਕੁਝ ਨਹੀਂ ਹੋਏਗਾ। ਸੋ ਅੱਜ ਆਜ਼ਾਦੀ ਜਿਹੜੀ ਗੋਰੇ ਤੋਂ ਮਿਲਦੀ ਹੈ ਉਹ ਅੱਗੇ ਆਂਦੀ ਹੈ ਇੱਥੋਂ ਦੇ ਕਾਲੇ ਗੋਰੇ ਦੇ ਕੋਲ। ਸੋਚ ਨਹੀਂ ਚੇਂਜ ਹੋਈ, ਸੋਚ ਅੱਜ ਵੀ ਉਹੀ ਡੋਮੀਨੇਟ ਕਰ ਰਹੀ ਹੈ। ਲੋਕਾਂ ਨੂੰ ਥੱਲੇ ਲਾਉਣ ਵਾਲੀ ਸੋਚ ਡੋਮੀਨੇਟ ਕਰ ਰਹੀ ਹੈ। ਆਮ ਲੋਕਾਂ ਦੇ ਹੱਕ ਦੀ ਵਾਇਲੇਸ਼ਨ ਹੋ ਰਹੀ ਹੈ। ਆਮ ਲੋਕ ਸੌਖਾ ਨਹੀਂ ਜੀ ਪਾ ਰਹੇ। ਸੋ ਅੱਜ ਵੀ ਲੋੜ ਇਸ ਗੱਲ ਦੀ ਹੈ ਕਿ ਭਗਤ ਸਿੰਘ ਦੀ ਉਹ ਸੋਚ ਦਾ ਪਹਿਰਾ ਦਿੱਤਾ ਜਾਵੇ। ਭਗਤ ਸਿੰਘ 1947 ਤੋਂ ਬਾਅਦ ਇੰਡੀਅਨ ਪੰਜਾਬ ਦਾ ਇੱਕ ਵੱਡੇ ਹੀਰੋ ਦੇ ਤੌਰ ਤੇ ਉੱਭਰਦਾ ਹੈ। ਅਸੀਂ ਇੱਥੇ ਜਿੱਥੇ ਖੜੇ ਆ, ਇੱਥੇ ਨੇੜੇ ਹੀ ਹੈ ਫਿਰੋਜ਼ਪੁਰ, ਨਾਲ ਹੈ ਹੁਸੈਨੀ ਵਾਲਾ ਬਾਰਡਰ, ਜਿੱਥੇ ਇਹਨਾਂ ਨੂੰ ਇਸ ਥਾਂ ਤੇ ਫਾਇਲ ਲੈ ਗਈ ਸੀ ਭਗਤ ਸਿੰਘ, ਸੁਖਦੇਵ ਔਰ ਰਾਜਗੁਰੂ ਨੂੰ, ਔਰ ਉੱਥੇ ਉਹਨਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਸੀ। ਉਸ ਥਾਂ ਤੇ ਸਮਾਧਾਂ ਬਣੀਆਂ ਹਨ, ਉਸ ਥਾਂ ਤੇ ਯਾਦਗਾਰਾਂ ਬਣੀਆਂ ਹਨ। ਇੰਡੀਆ ਦਾ ਸ਼ਾਇਦ ਹੀ ਕੋਈ ਪ੍ਰਾਈਮ ਮਿਨਿਸਟਰ ਐਸਾ ਹੋਵੇ ਨਰਿੰਦਰ ਮੋਦੀ ਤੋਂ ਹਟ ਕੇ ਜਿਹੜਾ ਉਸ ਯਾਦਗਾਰ ਤੇ ਆ ਕੇ ਮੱਥਾ ਨਹੀਂ ਟੇਕਦਾ। ਲੇਕਿਨ ਅਗਰ ਅਸੀਂ ਪਾਕਿਸਤਾਨੀ ਸਾਈਡ ਤੋਂ ਦੇਖੀਏ, ਜਿਸ ਥਾਂ ਦਾ ਭਗਤ ਸਿੰਘ ਜੰਮਪਲ ਹੈ, ਇਸ ਸਾਈਡ ਤੋਂ ਵਜ਼ੀਰ ਆਜ਼ਮ ਤੇ ਕੀ ਮੈਂ ਕਹਿੰਦਾ ਅੱਜ ਤੱਕ ਸੀਐਮ ਪੰਜਾਬ ਉਸ ਸਾਈਡ ਤੇ ਨਹੀਂ ਗਿਆ ਜਿੱਥੇ ਅਸੀਂ ਖੜੇ ਆ, ਇੱਥੇ ਨਹੀਂ ਆਏ। ਕੋਈ ਐਮਪੀਏ, ਕੋਈ ਐਮਐਨਏ 23 ਮਾਰਚ ਨੂੰ ਭਗਤ ਸਿੰਘ ਨੂੰ ਯਾਦ ਕਰਨ ਇੱਥੇ ਨਹੀਂ ਆਉਂਦਾ। ਸੋ ਸੋਚ ਕਿੱਥੇ ਸਾਡੀ ਖੜੀ ਹੈ, ਅਸੀਂ ਆਪਣੇ ਹੀਰੋਜ਼ ਤੋਂ ਪਿੱਛੇ ਕਿਵੇਂ ਹਟਦੇ ਆ? ਸਾਡੇ ਹੀਰੋਜ਼ ਕਿਹੜੇ ਹਨ? ਸਾਡੇ ਹੀਰੋਜ਼ ਸਾਡੇ ਹੀ ਤੇ ਹਮਲੇ ਕਰਨ ਵਾਲੇ ਹਨ। ਸੋ ਹੀਰੋ ਦੀ ਤਾਰੀਫ ਬਦਲਣ ਦੀ ਲੋੜ ਹੈ, ਭਗਤ ਸਿੰਘ ਨੂੰ ਪਛਾਣਨ ਦੀ ਲੋੜ ਹੈ। ਪੰਜਾਬ ਨੂੰ ਕੱਲ ਵੀ ਇਹਨਾਂ ਤੇ ਫਖਰ ਸੀ, ਪੰਜਾਬ ਨੂੰ ਅੱਜ ਵੀ ਫਖਰ ਹੈ। ਪੰਜਾਬ ਨੂੰ ਆਪਣੇ ਸਾਂਝੇ ਹੀਰੋਜ਼ ਤੇ ਫਖਰ ਹਮੇਸ਼ਾ ਰਹੇਗਾ। ਜਿਹੜੇ ਲੋਕ ਕਹਿੰਦੇ ਨੇ ਕਿ ਪੰਜਾਬੀ ਮੁਜ਼ਾਹਮਤ ਨਹੀਂ ਕਰਦੇ, ਕੱਲਾ ਭਗਤ ਸਿੰਘ ਚੁੱਕ ਲੈਣ, ਕੱਲਾ ਦੁੱਲਾ ਭੱਟੀ ਚੁੱਕ ਲੈਣ, ਕੱਲਾ ਬੋਰਸ ਚੁੱਕ ਲੈਣ, ਕੱਲਾ ਰਾਏ ਅਹਿਮਦ ਖਾਂ ਖਰਲ ਚੁੱਕ ਲੈਣ, ਕੱਲਾ ਲੈ ਲੈਣ ਜਿਤਨੇ ਪੰਜਾਬ ਦੇ ਹੀਰੋਜ਼ ਮਗਰ ਗਿਣਵਾਣਾ ਸ਼ੁਰੂ ਕਰ ਦੇਵਾਂ ਦਰਜਨਾ ਹੀਰੋਜ਼। ਸੋ ਪੰਜਾਬੀਆਂ ਨੇ ਮੁਜ਼ਾਹਮਤ ਕੀਤੀ ਹੈ, ਉਸ ਮੁਜ਼ਾਹਮਤ ਦਾ ਰੂਪ ਅੱਜ ਸਾਡੇ ਸਾਹਮਣੇ ਹੈ। ਹੋਰ ਮੁਜ਼ਾਹਮਤ ਦੀ ਲੋੜ ਹੈ ਇੱਥੋਂ ਦੇ 23 ਕਰੋੜ ਲੋਕਾਂ ਦੀ ਆਜ਼ਾਦੀਆਂ ਵਾਸਤੇ, ਔਰ ਜਿਹੜੇ ਇਸ ਆਜ਼ਾਦੀ ਦੇ ਹੀਰੋ ਹਨ ਉਹਨਾਂ ਨੂੰ ਉਹਨਾਂ ਦਾ ਅਸਲ ਮਕਾਮ ਦੇਣ ਵਾਸਤੇ। ਸੋ ਹਮੇਸ਼ਾ ਯਾਦ ਰੱਖਾਂਗੇ ਆਪਣੇ ਹੀਰੋਜ਼ ਨੂੰ, ਕਦੀ ਨਹੀਂ ਵਿਸਾਰਾਂਗੇ। ਅਸੀਂ ਜਬਰ ਕੱਟੇ ਨੇ ਕੱਲ ਵੀ, ਸਾਡੀ ਨੀਵੀਂ ਅੱਜ ਵੀ ਧੌਣ। ਅਸੀਂ ਜਬਰ ਕੱਟੇ ਨੇ ਕੱਲ ਵੀ, ਸਾਡੀ ਨੀਵੀਂ ਅੱਜ ਵੀ ਧੌਣ। ਸਿਰ ਚੁੱਕੀਏ ਤਾਂ ਗੱਲ ਬਣਦੀ, ਪਰ ਸਿਰ ਚੁੱਕੇਗਾ ਕੌਣ? ਵਾਹ ਵਾਹ। ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਇਹ ਸਾਡੇ ਹੀਰੋ ਨੇ, ਇਹ ਸਾਡੇ ਪੰਜਾਬ ਦਾ ਮਾਣ ਨੇ, ਇਹ ਸਾਡੇ ਪੰਜਾਬੀ ਨੇ, ਇਹ ਉਹ ਸਾਡੇ ਮਜ਼ਾਮਤਕਾਰ ਨੇ ਜਿਨ੍ਹਾਂ ਨੇ ਦੱਸਿਆ ਕਿ ਧਰਤੀ ਨਾਲ ਪਿਆਰ ਕੀ ਹੁੰਦਾ ਹੈ, ਇਨਸਾਨ ਨਾਲ ਪਿਆਰ ਕੀ ਹੁੰਦਾ ਹੈ, ਖਲਕਤ ਨਾਲ ਪਿਆਰ ਕੀ ਹੁੰਦਾ ਹੈ, ਰਲ ਖਾਵਣ ਕੀ ਹੁੰਦਾ ਹੈ, ਔਰ ਵੰਡ ਖਾਵਣ ਕੀ ਹੁੰਦਾ ਹੈ। ਇਹਨਾਂ ਨੇ ਲੁਕਾਈ ਦਾ, ਮੁਹੱਬਤ ਦਾ, ਪਿਆਰ ਦਾ ਫਲਸਫਾ ਦਿੱਤਾ, ਪਰ ਕੁਝ ਚੌਧਰਾਂ ਨੂੰ, ਕੁਝ ਸਰਕਾਰਾਂ ਨੂੰ, ਕੁਝ ਲੋਕਾਂ ਨੂੰ ਇਹ ਵਾਰਾ ਨਹੀਂ ਖਾਦਾ, ਜਿਵੇਂ ਅੱਜ ਵੀ ਨਹੀਂ ਖਾਂਦਾ। ਅੱਜ ਵੀ ਜਿਵੇਂ ਲੋਕਾਂ ਨੂੰ ਪੰਜਾਬੀ ਲਾਗੂ ਕਰਨ 'ਚ ਮੌਤ ਪੈਂਦੀ ਹੈ, ਕਿਉਂਕਿ ਪੰਜਾਬੀ ਵੰਡ ਖਾਵਣ ਤੇ ਯਕੀਨ ਰੱਖਦੇ ਨੇ। ਪੰਜਾਬੀ ਲੁਕਾਈ ਦੀ ਗੱਲ ਕਰਦੇ ਨੇ, ਪੰਜਾਬੀ ਸੂਫੀ ਦੀ ਗੱਲ ਕਰਦੇ ਨੇ, ਪੰਜਾਬੀ ਮੁਹੱਬਤ ਦੀ ਗੱਲ ਕਰਦੇ ਨੇ। ਇਸੇ ਲਈ ਪੰਜਾਬੀਆਂ ਦੇ ਨਾਂ ਤੋਂ, ਦੁੱਲੇ ਭੱਟੀ ਦੇ ਨਾਂ ਤੋਂ, ਅਹਿਮਦ ਖਾਂ ਖਰਲ ਦੇ ਨਾਂ ਤੋਂ, ਰਾਜਾ ਪੋਰਸ ਦੇ ਨਾਂ ਤੋਂ, ਭਗਤ ਸਿੰਘ ਸ਼ਹੀਦ ਦੇ ਨਾਂ ਤੋਂ ਮੌਤ ਪੈਂਦੀ ਹੈ ਸਰਕਾਰਾਂ ਨੂੰ, ਕਿਉਂਕਿ ਉਹ ਸਾਨੂੰ ਇਕੱਠਿਆਂ ਰਹਿਣ, ਇਕੱਠਿਆਂ ਜੀਣ ਔਰ ਇਕੱਠਿਆਂ ਖਾਣ ਦਾ ਹੱਕ ਨਹੀਂ ਦੇਣਾ ਚਾਹਦੇ। ਅੱਜ ਵੀ ਲੋੜ ਹੈ ਇਸ ਫਲਸਫੇ ਦੀ, ਅੱਜ ਵੀ ਇਸ ਸੋਚ ਦੀ, ਅੱਜ ਵੀ ਇਸ ਗੱਲ ਦੀ ਲੋੜ ਹੈ ਕਿ ਅਸੀਂ ਆਪਣੇ ਅਸਲੀ ਦੁਸ਼ਮਣ ਪਹਿਚਾਨੀਏ, ਅਸਲ ਗੱਲ ਨੂੰ ਪਹਿਚਾਨੀਏ ਔਰ ਮੁਹੱਬਤ ਔਰ ਅਮਨ ਦੇ ਫਲਸਫੇ ਨੂੰ ਆਮ ਕਰੀਏ। ਮੁਹੱਬਤ ਔਰ ਅਮਨ ਦੇ ਫਲਸਫੇ ਲਈ ਭਗਤ ਸਿੰਘ ਜਿਹੇ ਸ਼ਹੀਦਾਂ ਦੇ ਸੋਚ, ਵਿਚਾਰ ਔਰ ਉਹਨਾਂ ਦੇ ਦਿਨ ਮਨਾਉਣ ਦੀ ਲੋੜ ਹੈ। ਅੱਜ ਦੇ ਦਿਨ ਅਸੀਂ ਇਹ ਅਹਿਦ ਵੀ ਕਰਨੇ ਆ ਔਰ ਇਹ ਸੋਚ ਵੀ ਰੱਖਨੇ ਆ ਕਿ ਭਗਤ ਸਿੰਘ ਸ਼ਹੀਦ, ਨੌਜਵਾਨ, ਰਾਜਗੁਰੂ ਔਰ ਸੁਖਦੇਵ ਜਿਹੇ ਦੋਸਤਾਂ ਦੀ ਵਜ੍ਹਾ ਤੋਂ ਅੱਜ ਹਿੰਦੁਸਤਾਨ, ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਜਿਹੜੀ ਮਜ਼ਾਹਮਤ ਹੈ, ਉਸ ਮਜ਼ਾਹਮਤ ਦੇ ਸਦਕੇ ਅਸੀਂ ਅੱਜ ਆਪਣੀ ਜਦੋਜਹਿਦ ਨੂੰ ਅੱਗੇ ਲੈ ਕੇ ਚੱਲੇ ਹੋਏ ਹਾਂ ਔਰ ਇਸ ਜਦੋਜਹਿਦ ਦੇ ਸਿਰ ਤੇ ਅਸੀਂ ਲੋਕਾਂ ਦੇ ਵਿੱਚ ਪਿਆਰ ਔਰ ਮੁਹੱਬਤ ਵੰਡਾਂਗੇ।